9 ਅਕਤੂਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਸਿਆਸੀ ਨੇਤਾਵਾਂ ਦੀ ਵੱਡੀ ਅੰਗਰੇਜ਼ੀ ਭਾਸ਼ਾ ਦੀ ਡਿਬੇਟ ਤੋਂ ਪਿੱਛੋਂ NDP ਦੇ ਲੀਡਰ ਜਗਮੀਤ ਸਿੰਘ ਦੀ ਬੱਲੇ-ਬੱਲੇ। ਟਰੂਡੋ ਨੇ ਬਿੱਲ 21 ਦੇ ਮੁੱਦੇ ਤੇ ਕੀਤਾ ਜਗਮੀਤ ਸਿੰਘ ਨੂੰ ਚਿੱਤ। ਟਰੂਡੋ ਵੱਲੋਂ ਫਿਜ਼ਿਕਸ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲੇ ਜੇਮਸ ਪੀਬਲਸ ਨੂੰ ਮੁਬਾਰਕਬਾਦ। ਹੁਣ ਖਬਰਾਂ ਦਾ ਵਿਸਥਾਰ। ਸਿਆਸੀ ਨੇਤਾਵਾਂ ਦੀ ਵੱਡੀ ਡਿਬੇਟ ਤੋਂ ਪਿੱਛੋਂ ਜਗਮੀਤ ਸਿੰਘ ਦੀ ਬੱਲੇ-ਬੱਲੇ ਹੈ। ਸਿਆਸੀ ਨੇਤਾਵਾਂ ਦੀ ਵੱਡੀ ਅੰਗਰੇਜ਼ੀ ਡਿਬੇਟ ਦੇ ਪਿੱਛੋਂ ਅਨੇਕਾਂ ਮੀਡੀਆ ਸ਼ਖਸੀਅਤਾਂ ਨੇ ਮੰਨਿਆ ਹੈ ਕਿ ਜਗਮੀਤ ਸਿੰਘ ਜੇਤੂ ਰਹੇ ਨੇ ਅਤੇ ਜਗਮੀਤ ਸਿੰਘ ਦੀ ਕਾਰਗੁਜ਼ਾਰੀ ਸਭ ਤੋਂ ਵਧੀਆ ਦੱਸੀ ਜਾ ਰਹੀ ਹੈ, ਜਿਸ ਤੋਂ ਪਿੱਛੋਂ ਪੂਰੇ ਕੈਨੇਡਾ ਵਿੱਚ ਵੱਖ-ਵੱਖ ਮੀਡੀਆ ਹਲਕੇ ਵਿੱਚ ਜਗਮੀਤ ਸਿੰਘ ਦੀ ਬੱਲੇ-ਬੱਲੇ ਹੋ ਰਹੀ ਹੈ। ਜਗਮੀਤ ਸਿੰਘ ਨੇ ਇਸ ਮੌਕੇ 'ਤੇ ਟਰੰਪੇ ਨਾਲ ਕੰਮ ਲਿਆ ਸੀ, ਜਦੋਂ ਕਿ ਸੱਤਾਧਾਰੀ ਲਿਬਰਲ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਰੋਧੀ ਧਿਰ ਟੋਰੀ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਦੇ ਵਿਚਾਲੇ ਗਰਮਾ-ਗਰਮ ਬਹਿਸ ਹੁੰਦੀ ਰਹੀ ਅਤੇ ਦੋਨੇ ਤੂ ਮੈਮਾਂ 'ਤੇ ਉਤਰ ਆਏ ਸਨ। ਜਦੋਂ ਕਿ ਜਗਮੀਤ ਸਿੰਘ ਨੇ ਟਰੰਪੇ ਨਾਲ ਕੰਮ ਲਿਆ ਅਤੇ ਆਪਣਾ ਪੱਖ ਬਾਖੂਬੀ ਪੇਸ਼ ਕੀਤਾ। ਜਗਮੀਤ ਸਿੰਘ ਇਸ ਗੱਲੋਂ ਕਾਮਯਾਬ ਰਹੇ ਕਿ ਲੋਕਾਂ ਤੱਕ ਇਹ ਸੁਨੇਹਾ ਪਹੁੰਚਾ ਗਏ ਕਿ ਇਸ ਸਮੇਂ ਕੈਨੇਡੀਅਨ ਲੋਕਾਂ ਦੇ ਸਾਹਮਣੇ NDP ਹੀ ਤੀਜਾ ਵਿਕਲਪ ਹੈ ਅਤੇ ਉਹਨਾਂ ਨੂੰ ਲਿਬਰਲ ਪਾਰਟੀ ਦੇ ਟੋਰੀਆਂ ਤੋਂ ਨਿਜਾਤ ਪਾਉਣ ਦੀ ਲੋੜ ਹੈ। ਪਰੰਤੂ ਅਨੇਕਾਂ ਵਿਸ਼ਲੇਸ਼ਕਾਂ ਦਾ ਕਹਿਣਾ ਕਿ ਇਸ ਦਾ ਸਿੱਧਾ ਫਾਇਦਾ ਅਖੀਰ ਐਂਡਰਿਊ ਸ਼ੀਅਰ ਨੂੰ ਹੀ ਹੋਵੇਗਾ, ਕਿਉਂਕਿ ਜਗਮੀਤ ਸਿੰਘ ਦੀ ਚੜ੍ਹ ਮੱਚਣ ਦੇ ਨਾਲ ਨਾ ਸਿਰਫ ਦੇਸੀ ਹਲਕਿਆਂ ਵਿੱਚ ਸਗੋਂ ਆਮ ਲਿਬਰਲ ਹਲਕਿਆਂ ਵਿੱਚ ਵੀ ਲਿਬਰਲ ਪਾਰਟੀ ਦੇ ਵੋਟਾਂ ਨੂੰ ਖੋਰਾ ਲੱਗੇਗਾ, ਜਿਸ ਨਾਲ ਟੋਰੀਆਂ ਨੂੰ ਸਿੱਧਾ ਫਾਇਦਾ ਹੋਵੇਗਾ। ਅਜਿਹਾ ਇੱਕ ਵਾਰੀ ਜੈਕ ਲੇਟਨ ਦੇ ਵੇਲੇ ਵੀ ਹੋਇਆ ਸੀ। ਜੈਕ ਲੇਟਨ NDP ਦੇ ਵੱਡੇ ਕੱਦ ਵਾਲੇ ਆਗੂ ਸਨ। ਉਹਨਾਂ ਦੇ ਸਮੇਂ NDP ਦੀ ਚੜ੍ਹ ਮੱਚ ਗਈ ਸੀ ਅਤੇ NDP ਕੈਨੇਡਾ ਦਾ ਸਭ ਤੋਂ ਵੱਡਾ ਵਿਰੋਧੀ ਦਲ ਬਣ ਕੇ ਉੱਭਰਿਆ ਸੀ ਅਤੇ ਲਿਬਰਲ ਪਾਰਟੀ ਦਾ ਬਿਲਕੁਲ ਹੀ ਸਫਾਇਆ ਹੋ ਗਿਆ ਸੀ ਅਤੇ ਉਸ ਸਮੇਂ ਟੋਰੀ ਪਾਰਟੀ ਬਹੁਗਿਣਤੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਏ ਸਨ। ਜੇਕਰ ਅਜਿਹਾ ਕੁਝ ਹੁਣ ਵਾਪਰਦਾ ਹੈ ਤਾਂ ਇਸ ਦਾ ਸਿੱਧਾ ਫਾਇਦਾ ਟੋਰੀਆਂ ਨੂੰ ਹੋਣਾ ਹੈ। ਬਿੱਲ 21 ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਗਮੀਤ ਸਿੰਘ ਨੂੰ ਚਿੱਤ ਕਰਨ 'ਚ ਕਾਮਯਾਬ ਰਹੇ ਨੇ। ਬਿੱਲ 21 ਇੱਕ ਵਿਵਾਦਗ੍ਰਸਤ ਮੁੱਦਾ ਹੈ। ਬਿੱਲ 21 ਕੁਬੈਕ ਦੀ ਸਰਕਾਰ ਵੱਲੋਂ ਲਿਆਂਦਾ ਗਿਆ ਹੈ ਅਤੇ ਇਸ ਦੇ ਲਾਗੂ ਹੋਣ ਤੋਂ ਪਿੱਛੋਂ ਸਰਕਾਰੀ ਕੰਮਾਂ 'ਤੇ ਕਿਸੇ ਨੂੰ ਧਾਰਮਿਕ ਚਿੰਨ੍ਹ ਪਹਿਨਣ ਦੀ ਆਗਿਆ ਨਹੀਂ ਹੈ ਅਤੇ ਇਸ ਬਿੱਲ ਦਾ ਸਭ ਤੋਂ ਵੱਧ ਅਸਰ ਦਸਤਾਰਧਾਰੀ ਸਿੱਖਾਂ ਦੇ ਹਿਜਾਬ ਤੇ ਨਕਾਬ ਲੈਣ ਵਾਲੀਆਂ ਮੁਸਲਿਮ ਔਰਤਾਂ 'ਤੇ ਪਿਆ ਹੈ ਅਤੇ ਲੋਕ ਕੰਮਕਾਰ ਛੱਡ ਕੇ ਦੂਜੇ ਸੂਬਿਆਂ ਵਿੱਚ ਜਾਣ ਲਈ ਮਜਬੂਰ ਹੋਏ ਨੇ। ਜਗਮੀਤ ਸਿੰਘ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਜੇਕਰ ਸੱਤਾ ਵਿੱਚ ਆਏ ਤਾਂ ਇਸ ਨੂੰ ਕਾਨੂੰਨੀ ਚੁਣੌਤੀ ਨਹੀਂ ਦੇਣਗੇ ਅਤੇ ਇਸ ਗੱਲ ਨੂੰ ਲੈ ਕੇ ਉਹਨਾਂ ਦੀ ਆਲੋਚਨਾ ਵੀ ਹੋਈ ਸੀ, ਜਦੋਂ ਕਿ ਟਰੂਡੋ ਨੇ ਇਸ ਬਾਰੇ ਵਿੱਚ ਆਪਣਾ ਮਨ ਖੁੱਲ੍ਹਾ ਰੱਖਿਆ ਹੈ। ਟਰੂਡੋ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਰੇ ਹਰਬੇ ਨਾ ਵਰਤ ਲਏ ਜਾਣ, ਫੈਡਰਲ ਸਰਕਾਰ ਇਸ ਮਾਮਲੇ ਵਿੱਚ ਦਖਲ ਨਹੀਂ ਦੇਵੇਗੀ। ਭਾਵ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਸਥਿਤੀ ਵਿੱਚ ਜਾ ਕੇ ਫੈਡਰਲ ਸਰਕਾਰ ਇਸ ਮਾਮਲੇ ਵਿੱਚ ਦਖਲ ਵੀ ਦੇ ਸਕਦੀ ਹੈ ਅਤੇ ਇਸ ਬਿੱਲ ਨੂੰ ਰੱਦ ਵੀ ਕਰਵਾ ਸਕਦੀ ਹੈ, ਪਰੰਤੂ ਅਜੇ ਮੌਕਾ ਨਹੀਂ ਹੈ ਅਤੇ ਇਸ ਗੱਲ ਨੂੰ ਲੈ ਕੇ ਟਰੂਡੋ ਦਾ ਹੱਥ ਜਗਮੀਤ ਸਿੰਘ ਨਾਲੋਂ ਉੱਪਰ ਹੈ। ਬਾਕਾਇਦਾ ਟਰੂਡੋ ਨੇ ਵੱਡੀ ਬਹਿਸ ਦੌਰਾਨ ਇਸ ਮਾਮਲੇ ਵਿੱਚ ਜਗਮੀਤ ਸਿੰਘ ਨੂੰ ਪੂਰੀ ਤਰ੍ਹਾਂ ਘੇਰ ਲਿਆ। ਉਹਨਾਂ ਦਾ ਕਹਿਣਾ ਕਿ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਤੇਰੇ ਵਰਗਾ ਵਿਅਕਤੀ ਇਸ ਬਿੱਲ ਨੂੰ ਕਾਨੂੰਨੀ ਚੁਣੌਤੀ ਦੇਣ ਲਈ ਤਿਆਰ ਕਿਉਂ ਨਹੀਂ ਹੈ। ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਦਸਤਾਰਧਾਰੀ ਸਿੱਖ ਨੇ ਅਤੇ ਇਹ ਬਿੱਲ ਦਸਤਾਰਧਾਰੀ ਸਿੱਖਾਂ ਨੂੰ ਪ੍ਰਭਾਵਿਤ ਕਰਦਾ ਹੈ। ਬਾਵਜੂਦ ਇਸ ਦੇ ਜਗਮੀਤ ਸਿੰਘ ਨੇ ਕਿਹਾ ਸੀ ਕਿ ਇਸ ਬਿੱਲ ਨੂੰ ਕਾਨੂੰਨੀ ਚੁਣੌਤੀ ਨਹੀਂ ਦੇਣਗੇ, ਸਗੋਂ ਸੰਵਾਦ ਰਾਹੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਕੁਬੈਕ ਦੀ ਬਹੁਗਿਣਤੀ ਇਸ ਬਿੱਲ ਦੇ ਹੱਕ ਵਿੱਚ ਹੈ ਅਤੇ ਕੁਬੈਕ ਵਿੱਚ ਬਹੁਤ ਸਾਰੀਆਂ ਸੀਟਾਂ ਹੋਣ ਕਰਕੇ ਵੱਖ-ਵੱਖ ਪਾਰਟੀਆਂ ਪੈਂਤੜੇਬਾਜ਼ੀ ਵਿੱਚ ਪਈਆਂ ਹੋਈਆਂ ਨੇ ਅਤੇ ਜਗਮੀਤ ਸਿੰਘ ਕਿਸੇ ਨਾਲੋਂ ਘੱਟ ਨਹੀਂ। ਪਰੰਤੂ ਟਰੂਡੋ ਇਸ ਮਾਮਲੇ 'ਚ ਬਾਜੀ ਤਾਂ ਮਾਰ ਗਏ ਨੇ, ਪਰੰਤੂ ਉਹਨਾਂ ਨੇ ਰਿਸਕ ਵੀ ਲੈ ਲਿਆ ਹੈ ਅਤੇ ਇਸ ਨਾਲ ਉਹਨਾਂ ਨੂੰ ਕੁਬੈਕ ਦੇ ਵਿੱਚ ਨੁਕਸਾਨ ਵੀ ਹੋ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਿਜ਼ਿਕਸ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲੇ ਜੇਮਸ ਪੀਬਲਸ ਨੂੰ ਵਧਾਈ ਦਿੱਤੀ ਹੈ। ਜੇਮਸ ਪੀਬਲਸ ਅਤੇ 2 ਹੋਰ ਸਵਿਸ ਵਿਗਿਆਨੀਆਂ ਨੂੰ ਫਿਜ਼ਿਕਸ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਜੇਮਸ ਪੀਬਲਸ ਕੈਨੇਡਾ ਦੇ ਜੰਮਪਲ ਨੇ, ਉਹ ਵਿਨਿਪੈਗ ਦੇ ਜੰਮਪਲ ਨੇ ਅਤੇ ਜਸਟਿਨ ਟਰੂਡੋ ਨੇ ਉਹਨਾਂ ਨੂੰ ਮੁਬਾਰਕਬਾਦ ਜਾਰੀ ਕਰਦਿਆਂ ਕਿਹਾ ਕਿ ਮੈਂ ਕੈਨੇਡਾ ਦੀ ਤਰਫੋਂ ਤੁਹਾਨੂੰ ਵਧਾਈ ਦਿੰਦਾ ਹਾਂ ਅਤੇ ਤੁਸੀਂ ਕੈਨੇਡੀਅਨ ਲੋਕਾਂ ਦਾ ਮਾਣ ਵਧਾਇਆ ਹੈ। BC ਦੇ ਪੰਜਾਬੀ ਪ੍ਰੈਸ ਕਲੱਬ ਨੇ ਕਸ਼ਮੀਰੀ ਪੱਤਰਕਾਰਾਂ ਨਾਲ ਇਕਮੁੱਠਤਾ ਜ਼ਾਹਰ ਕੀਤੀ ਹੈ। ਕੱਲ੍ਹ ਯਾਨੀ ਮੰਗਲਵਾਰ ਨੂੰ BC ਪੰਜਾਬੀ ਪ੍ਰੈਸ ਕਲੱਬ ਦੀ ਮਹੀਨਾਵਾਰ ਮੀਟਿੰਗ ਹੋਈ ਸੀ, ਜਿੱਥੇ ਇਸ ਸੰਬੰਧ ਵਿੱਚ ਇੱਕ ਮਤਾ ਪਾਸ ਕੀਤਾ ਗਿਆ। ਮਤੇ ਵਿੱਚ ਕਸ਼ਮੀਰੀ ਪੱਤਰਕਾਰਾਂ ਨਾਲ ਇਕਮੁੱਠਤਾ ਜ਼ਾਹਰ ਕੀਤੀ ਗਈ। ਚੇਤੇ ਰਹੇ ਹਾਲ ਵਿੱਚ ਕਸ਼ਮੀਰੀ ਪੱਤਰਕਾਰਾਂ ਨੇ ਰੋਸ ਵਿਖਾਵਾ ਕੀਤਾ ਸੀ। ਕਸ਼ਮੀਰੀ ਪੱਤਰਕਾਰਾਂ ਦਾ ਕਹਿਣਾ ਹੈ ਕਿ ਭਾਰਤੀ ਕਸ਼ਮੀਰ ਵਿੱਚ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਘੇਰਾਬੰਦੀ ਕੀਤੀ ਜਾ ਰਹੀ ਹੈ, ਪੱਤਰਕਾਰਾਂ ਦੀ ਆਜ਼ਾਦੀ 'ਤੇ ਉਸ ਦਾ ਵੱਡਾ ਅਸਰ ਪਿਆ ਹੈ ਅਤੇ ਉਹਨਾਂ ਨੂੰ ਖੁੱਲ੍ਹ ਕੇ ਆਪਣਾ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਅਤੇ ਉਹਨਾਂ 'ਤੇ ਹਮੇਸ਼ਾ ਹੀ ਦਬਾਅ ਪਾਇਆ ਜਾਂਦਾ ਹੈ, ਜਿਸ ਕਾਰਨ ਉਹਨਾਂ ਨੇ ਰੋਸ ਵਿਖਾਵਾ ਕੀਤਾ ਸੀ। ਪੰਜਾਬੀ ਪ੍ਰੈਸ ਕਲੱਬ ਨੇ ਬਕਾਇਦਾ ਮਤਾ ਪਾਸ ਕਰਕੇ ਕਸ਼ਮੀਰੀ ਪੱਤਰਕਾਰਾਂ ਨਾਲ ਇਸ ਸੰਕਟ ਦੀ ਘੜੀ ਵਿੱਚ ਇਕਮੁੱਠਤਾ ਜ਼ਾਹਰ ਕੀਤੀ ਹੈ ਅਤੇ ਨਾਲ ਹੀ ਪੰਜਾਬੀ ਪ੍ਰੈਸ ਕਲੱਬ ਨੇ ਜਮਾਲ ਖਸ਼ੋਗੀ ਨੂੰ ਵੀ ਯਾਦ ਕੀਤਾ। ਜਮਾਲ ਖਸ਼ੋਗੀ ਨੂੰ 2 ਅਕਤੂਬਰ 2018 ਦੇ ਵਿੱਚ ਤੁਰਕੀ ਵਿੱਚ ਸਾਊਦੀ ਅਰਬ ਦੇ ਸਫਾਰਤਖਾਨੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਹ ਸਾਊਦੀ ਅਰਬ ਸਰਕਾਰ ਦੇ ਆਲੋਚਕ ਸਨ ਅਤੇ
ਉਹਨਾਂ ਨੂੰ ਕਤਲ ਹੋਇਆਂ 1 ਸਾਲ ਪੂਰਾ ਹੋ ਚੁੱਕਿਆ ਹੈ ਅਤੇ ਉਸ ਦੀ ਪਹਿਲੀ ਵਰ੍ਹੇਗੰਢ ਦੇ ਸੰਬੰਧ ਵਿੱਚ BC ਪੰਜਾਬੀ ਪ੍ਰੈਸ ਕਲੱਬ ਨੇ ਮਤਾ ਪਾਸ ਕਰਕੇ ਉਹਨਾਂ ਨੂੰ ਯਾਦ ਕੀਤਾ। ਜਿਨੀ ਸਿਮਸ ਦੇ ਮਾਮਲੇ ਨੂੰ ਲੈ ਕੇ BC ਦੀ ਵਿਧਾਨ ਸਭਾ ਵਿੱਚ ਖੜਕਾ ਦੜਕਾ ਜਾਰੀ ਹੈ। ਜਿਨੀ ਸਿਮਸ BC ਦੀ NDP ਸਰਕਾਰ ਵਿੱਚ ਮੰਤਰੀ ਸੀ। ਉਸ ਨੂੰ ਹਾਲ ਹੀ ਵਿੱਚ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਪੈ ਗਿਆ ਸੀ। ਜਿਨੀ ਸਿਮਸ ਵਾਦਾਂ ਵਿੱਚ ਘਿਰ ਗਈ ਸੀ। ਉਸ ਸਮੇਂ ਪੁਲਿਸ ਜਾਂਚ ਦੇ ਘੇਰੇ ਵਿੱਚ ਆ ਚੁੱਕੀ ਹੈ, ਜਿਸ ਕਾਰਨ ਨੈਤਿਕਤਾ ਦੇ ਆਧਾਰ 'ਤੇ ਉਸ ਨੂੰ ਅਸਤੀਫਾ ਦੇਣਾ ਪੈ ਗਿਆ ਸੀ। ਪਰੰਤੂ ਵਿਰੋਧੀ ਧਿਰ ਲਿਬਰਲ ਪਾਰਟੀ ਨੇ ਇਸ ਮਾਮਲੇ 'ਤੇ ਸਰਕਾਰ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ ਅਤੇ ਵਿਧਾਨ ਸਭਾ ਦੇ ਵਿੱਚ ਲਿਬਰਲ ਪਾਰਟੀ ਵੱਲੋਂ ਇਸ ਸੰਬੰਧੀ ਚੀਖ ਚਿਹਾੜਾ ਲਗਾਤਾਰ ਜਾਰੀ ਹੈ। ਲਿਬਰਲ ਪਾਰਟੀ ਜਾਣਨਾ ਚਾਹੁੰਦੀ ਹੈ ਕਿ ਸਰਕਾਰ ਕੀ ਲੁਕੋ ਰਹੀ ਹੈ। ਲਿਬਰਲ ਪਾਰਟੀ ਜਾਣਨਾ ਚਾਹੁੰਦੀ ਕਿ ਕਿਹਨਾਂ ਕਾਰਨਾਂ ਕਰਕੇ ਜਿਨੀ ਸਿਮਸ ਜਾਂਚ ਘੇਰੇ ਵਿੱਚ ਆਈ ਹੈ ਅਤੇ ਇਸ ਬਾਰੇ ਵਿੱਚ ਸਰਕਾਰ ਨੂੰ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ। BC ਵਿਧਾਨ ਸਭਾ ਦੇ ਸਾਬਕਾ ਸਰਜੈਂਟ ਆਫ ਆਰਮਸ ਨੇ ਝੂਠ ਬੋਲਿਆ ਹੈ। ਇਸ ਸੰਬੰਧ ਵਿੱਚ ਰਿਪੋਰਟ ਜਾਰੀ ਹੋ ਚੁੱਕੀ ਹੈ। ਗੈਰੀ ਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਨ। ਉਹਨਾਂ ਉੱਪਰ ਕੁਤਾਹੀਆਂ ਦੇ ਦੋਸ਼ ਲੱਗੇ ਸਨ। ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਅਤੇ ਹੁਣ ਉਹਨਾਂ ਨੇ ਜਲਦੀ ਰਿਟਾਇਰਮੈਂਟ ਲੈ ਲਈ ਹੈ। ਉਹ ਵਾਦਾਂ ਵਿੱਚ ਲਗਾਤਾਰ ਘਿਰੇ ਹੋਏ ਸਨ। ਉਹ BC ਦੀ ਵਿਧਾਨ ਸਭਾ ਦੇ ਵਿੱਚ ਅਨੁਸ਼ਾਸਨ ਨੂੰ ਲਾਗੂ ਕਰਨ ਲਈ ਨਿਗਰਾਨ ਸਨ ਅਤੇ ਉਹਨਾਂ ਉੱਪਰ ਕੁਤਾਹੀਆਂ ਕਰਨ ਦੇ ਅਤੇ ਫਜ਼ੂਲ ਖਰਚਿਆਂ ਦੇ ਦੋਸ਼ ਲੱਗ ਰਹੇ ਸਨ, ਜਿਸ ਕਾਰਨ ਉਹ ਜਾਂਚ ਦਾ ਸਾਹਮਣਾ ਕਰ ਰਹੇ ਸੀ। ਅਤੇ ਹੁਣ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਦੇ ਅਨੁਸਾਰ ਉਹਨਾਂ ਨੇ ਕੈਨੇਡਾ ਦੇ ਸਾਬਕਾ ਸੁਪਰੀਮ ਕੋਰਟ ਦੇ ਜੱਜ ਨੂੰ ਝੂਠ ਬੋਲਿਆ ਸੀ। ਪੋਰਟ ਮੂਡੀ ਦੇ ਮੇਅਰ 'ਤੇ ਲੱਗੇ ਲਿੰਗਕ ਹਮਲੇ ਦੇ ਇਲਜ਼ਾਮ ਦੇ ਮਾਮਲੇ ਨੂੰ ਲੈ ਕੇ ਪੋਰਟ ਮੂਡੀ ਦੀ ਮਿਊਨਿਸਪਲ ਕਾਰਪੋਰੇਸ਼ਨ ਵਿੱਚ ਕਾਫੀ ਹੋ ਹੱਲਾ ਜਾਰੀ ਹੈ। ਇੱਕ ਕੌਂਸਲਰ ਮੇਗਨ ਲਾਟੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੰਮੀ ਛੁੱਟੀ 'ਤੇ ਭੇਜਿਆ ਜਾਵੇ। ਰੌਬ ਵੈਗਰਾਮੋਵ 'ਤੇ ਦੋਸ਼ ਨੇ ਕਿ ਉਹਨਾਂ ਨੇ 2015 ਦੇ ਵਿੱਚ ਇੱਕ ਔਰਤ 'ਤੇ ਕਾਮੁਕ ਹਮਲਾ ਕੀਤਾ ਸੀ। ਉਹਨਾਂ ਦੋਸ਼ਾਂ ਦਾ ਖੰਡਨ ਕਰਦੇ ਨੇ, ਪਰੰਤੂ ਉਹ ਕੰਮ 'ਤੇ ਵਾਪਸ ਪਰਤ ਆਏ ਸਨ ਅਤੇ ਮੇਗਨ ਲਾਟੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੰਮੀ ਛੁੱਟੀ 'ਤੇ ਭੇਜਿਆ ਜਾਵੇ ਅਤੇ ਜਦੋਂ ਤੱਕ ਉਹ ਕਲੀਅਰ ਨਹੀਂ ਹੁੰਦੇ ਉਹਨਾਂ ਨੂੰ ਵਾਪਸ ਕੰਮ 'ਤੇ ਨਾ ਆਉਣ ਦਿੱਤਾ ਜਾਵੇ। ਲਿਹਾਜ਼ਾ ਇਹ ਪੂਰੇ ਦਾ ਪੂਰਾ ਮਾਮਲਾ ਉਹਨਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਹੈਮਿਲਟਨ ਦੀ ਮਿਊਨਿਸਪਲ ਕੌਂਸਲ 'ਤੇ ਦੋਸ਼ ਲੱਗ ਰਹੇ ਨੇ ਕਿ ਉਸ ਵੱਲੋਂ ਨਸਲਵਾਦ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਜਾ ਰਿਹਾ। CBC ਨੇ ਇਸ ਸੰਬੰਧ ਵਿੱਚ ਅਹਿਮ ਖੁਲਾਸਾ ਕੀਤਾ ਹੈ। CBC ਵੱਲੋਂ ਇੱਕ ਰਿਪੋਰਟ ਨਸ਼ਰ ਕੀਤੀ ਗਈ ਹੈ, ਜਿਸ ਦੇ ਮੁਤਾਬਕ ਓਨਟਾਰੀਓ ਦੇ ਹੈਮਿਲਟਨ ਇਲਾਕੇ ਵਿੱਚ ਨਸਲਵਾਦ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ ਅਤੇ ਨਸਲੀ ਜਥੇਬੰਦੀਆਂ ਲਗਾਤਾਰ ਸਰਗਰਮ ਹੋ ਰਹੀਆਂ ਨੇ ਅਤੇ ਇਮੀਗ੍ਰੈਂਟਾਂ ਦੇ ਖਿਲਾਫ ਆਵਾ-ਤਵਾ ਬੋਲਦੀਆਂ ਨੇ। ਪਰੰਤੂ ਹੈਮਿਲਟਨ ਦੀ ਮਿਊਨਿਸਪੈਲਿਟੀ ਇਸ ਬਾਰੇ ਵਿੱਚ ਪੂਰੀ ਤਰ੍ਹਾਂ ਚੁੱਪ ਹੈ ਅਤੇ ਉਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਵੈਨਕੂਵਰ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ 'ਚ 2 ਵਿਅਕਤੀ ਜ਼ਖਮੀ ਹੋਏ ਨੇ। ਦੋਨੇ ਪੈਦਲ ਜਾ ਰਹੇ ਸਨ ਜਦੋਂ ਇੱਕ ਗੱਡੀ ਰਿਵਰਸ ਹੋ ਰਹੀ ਸੀ ਅਤੇ ਕਾਬੂ ਤੋਂ ਬਾਹਰ ਹੋ ਕੇ ਉਲਟ ਗਈ, ਜਿਸ ਨਾਲ ਇਹ 2 ਪੈਦਲ ਜਾ ਰਹੇ ਵਿਅਕਤੀ ਜ਼ਖਮੀ ਹੋ ਗਏ ਅਤੇ ਗੱਡੀ ਵਿੱਚ ਸਵਾਰ 2 ਵਿਅਕਤੀਆਂ ਨੂੰ ਵੀ ਸੱਟਾਂ ਵੱਜੀਆਂ ਨੇ। ਇਹਨਾਂ ਚਾਰਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਵਾਰ ਫੈਡਰਲ ਚੋਣਾਂ ਦੇ ਵੇਲੇ ਮੂਲ ਵਾਸੀਆਂ ਨਾਲ ਜੁੜੇ ਸਾਰੇ ਮਾਮਲੇ ਕਾਫੀ ਭਾਰੂ ਨੇ। ਮੂਲ ਵਾਸੀਆਂ ਦੇ ਪੂਰੇ ਕੈਨੇਡਾ ਵਿੱਚ ਸਿਰਫ 4% ਦੀ ਆਬਾਦੀ ਹੈ, ਭਾਵੇਂ ਉਸ ਦੇਸ਼ ਦੇ ਅਸਲ ਮਾਲਕ ਨੇ। ਬਸਤੀਵਾਦੀਆਂ ਨੇ ਉਹਨਾਂ ਦਾ ਨਸਲਘਾਤ ਕੀਤਾ ਸੀ, ਜਿਸ ਕਾਰਨ ਉਹਨਾਂ ਦੀ ਆਬਾਦੀ ਘੱਟ ਕੇ 4% ਰਹਿ ਗਈ ਹੈ। ਪਰੰਤੂ ਉਹਨਾਂ ਦੇ ਮੁੱਦਿਆਂ ਨੂੰ ਕੋਈ ਵੀ ਪਾਰਟੀ ਅੱਖੋਂ ਪਰੋਖੇ ਨਹੀਂ ਕਰ ਸਕਦੀ। ਮੂਲ ਵਾਸੀ ਇੰਨੇ ਕੁ ਸਰਗਰਮ ਹੋ ਚੁੱਕੇ ਨੇ ਕਿ ਉਹਨਾਂ ਦੇ ਮੁੱਦੇ ਹੁਣ ਹਰ ਪਲੇਟਫਾਰਮ 'ਤੇ ਹਰ ਡਿਬੇਟ ਵਿੱਚ ਵਿਚਾਰੇ ਜਾਂਦੇ ਨੇ ਅਤੇ ਜਿੱਥੇ ਇਸ ਸਮੇਂ ਪੂਰੇ ਕੈਨੇਡਾ ਵਿੱਚ ਵਾਤਾਵਰਣ ਵਿੱਚ ਆ ਰਹੇ ਨਿਘਾਰ ਅਤੇ ਮਹਿੰਗਾਈ ਆਦਿ ਮੁੱਦੇ ਭਾਰੂ ਨੇ, ਉੱਥੇ ਮੂਲ ਵਾਸੀਆਂ ਨਾਲ ਜੁੜੇ ਹੋਏ ਮੁੱਦਿਆਂ ਵੱਲ ਨੂੰ ਕੋਈ ਵੀ ਉਮੀਦਵਾਰ ਅਤੇ ਕੋਈ ਵੀ ਪਾਰਟੀ ਨੇਤਾ ਅੱਖੋਂ ਪਰੋਖੇ ਨਹੀਂ ਕਰ ਸਕਦਾ। ਇਸ ਗੱਲ ਨੂੰ ਲੈ ਕੇ CBC ਨੇ ਕਾਫੀ ਚਰਚਾ ਕੀਤੀ ਹੈ। ਟੋਰਾਂਟੋ ਵਿਚਲੇ ਚੀਨੀ ਰੇਡੀਓ ਸਟੇਸ਼ਨ ਦੇ ਹੋਸਟ ਨੂੰ ਫਾਇਰ ਕਰ ਦਿੱਤਾ ਗਿਆ ਹੈ। ਕੈਨਥ ਯਾਓ ਰੇਡੀਓ AM 1430 ਲਈ ਕੰਮ ਕਰਦਾ ਹੁੰਦਾ ਸੀ ਅਤੇ ਉਹਨਾਂ ਦਾ ਹੋਸਟ ਸੀ। ਉਹ ਚੀਨ ਸਰਕਾਰ ਦਾ ਆਲੋਚਕ ਸੀ ਅਤੇ ਚੀਨ ਸਰਕਾਰ ਨਾਲ ਜੁੜੇ ਹੋਏ ਲੋਕਾਂ ਤੋਂ ਤਿੱਖੇ ਸਵਾਲ ਕਰਦਾ ਸੀ, ਜਿਸ ਦੇ ਮੱਦੇਨਜ਼ਰ ਉਸ ਨੂੰ ਫਾਇਰ ਕਰ ਦਿੱਤਾ ਗਿਆ ਹੈ। ਉਸ ਦਾ ਮੰਨਣਾ ਹੈ ਕਿ ਉਸ ਨੂੰ ਚੀਨ ਸਰਕਾਰ ਦੇ ਦਬਾਅ ਹੇਠਾਂ ਕੰਮ ਤੋਂ ਹਟਾਇਆ ਗਿਆ ਹੈ ਅਤੇ ਇਸ ਸੰਬੰਧੀ ਕੁਝ ਹੋਰ ਹੋਸਟਾਂ ਅਤੇ ਪੱਤਰਕਾਰਾਂ ਨੇ ਉਸ ਨਾਲ ਇਕਮੁੱਠਤਾ ਜ਼ਾਹਰ ਕੀਤੀ ਹੈ। ਤੇ ਅੰਤ ਵਿੱਚ ਤਬਸਰਾ। ਇਸ ਸਮੇਂ ਜਗਮੀਤ ਸਿੰਘ ਦੀ ਦਸਤਾਰ ਨੂੰ ਲੈ ਕੇ ਕੈਨੇਡਾ ਦੇ ਦੇਸੀ ਭਾਈਚਾਰੇ ਵਿੱਚ ਬੇਲੋੜੀ ਚਰਚਾ ਛਿੜ ਚੁੱਕੀ ਹੈ। ਯਾਦ ਰਹੇ, ਹਾਲ ਹੀ ਵਿੱਚ ਮੌਂਟਰੀਆਲ ਵਿੱਚ ਜਗਮੀਤ ਸਿੰਘ ਨੂੰ ਇੱਕ ਵਿਅਕਤੀ ਨੇ ਸ਼ਰੇਆਮ ਆ ਕੇ ਕਿਹਾ ਸੀ ਕਿ ਉਹ ਆਪਣੀ ਪੱਗ ਲਾ ਸੁੱਟਣ, ਕਿਉਂਕਿ ਉਹ ਕੈਨੇਡੀਅਨ ਨਹੀਂ ਦਿਸਦੇ ਅਤੇ ਇਸ ਪੂਰੇ ਮਸਲੇ ਨੂੰ ਲੈ ਕੇ ਜਗਮੀਤ ਸਿੰਘ ਨਾਲ ਹੋਈ ਘਟਨਾ ਦੀ ਵੱਖ-ਵੱਖ ਹਲਕਿਆਂ ਵਿੱਚ ਨਿਖੇਧੀ ਕੀਤੀ ਗਈ ਸੀ। ਪਰੰਤੂ ਸਿੱਤਮ ਵਾਲੀ ਗੱਲ ਇਹ ਹੈ ਕਿ ਉਹਨਾਂ ਦੇ ਆਪਣੇ ਸਿੱਖ ਭਾਈਚਾਰੇ ਵਿੱਚ ਅਨੇਕਾਂ ਲੋਕ ਉਹਨਾਂ ਦੀ ਦਸਤਾਰ ਨੂੰ ਲੈ ਕੇ ਸਵਾਲ ਉਠਾ ਰਹੇ ਨੇ। ਬਹੁਤ ਸਾਰੇ ਲੋਕ ਖੁੱਲ੍ਹਾ ਤੌਰ 'ਤੇ ਕਹਿੰਦੇ ਨੇ ਕਿ ਜਗਮੀਤ ਸਿੰਘ ਨੂੰ ਆਪਣੀ ਪੱਗ ਦਾ ਸਟਾਈਲ ਬਦਲ ਲੈਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਗੋਲ ਦਸਤਾਰ ਕਿਉਂ ਸਜਾਉਂਦੇ ਨੇ। ਇਹ ਗੱਲ ਬਿਲਕੁਲ ਬੇਤੁਕੀ ਅਤੇ ਬੇਲੋੜੀ ਹੈ ਔਰ ਇਹ ਸਿਰਫ ਦੇਸੀ ਭਾਈਚਾਰੇ ਦੀ ਆਪਣੀ ਹੀ ਬੇਚੈਨੀ ਹੈ। ਬਾਹਰੀ ਰੂਪ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦੀ ਦਸਤਾਰ ਬੰਦੇ ਨੇ, ਇਹ ਕੋਈ ਮਾਇਨਾ ਨਹੀਂ ਰੱਖਦਾ। ਨਸਲਵਾਦੀਆਂ ਲਈ ਤਾਂ ਉਹ ਕੋਈ ਮਾਇਨਾ ਨਹੀਂ ਰੱਖਦਾ, ਜਿਨ੍ਹਾਂ ਲਈ ਹਰ ਤਰ੍ਹਾਂ ਦੀ ਪੱਗ ਉਹਨਾਂ ਨੂੰ ਰੜਕਦੀ ਹੈ, ਚਾਹੇ ਪੱਗ ਸਧਾਰਨ ਤੌਰ 'ਤੇ ਬੰਨੀ ਗਈ ਹੋਵੇ ਜਾਂ ਗੋਲ ਪੱਗ ਬੰਨੀ ਗਈ ਹੋਵੇ। ਗੋਰੇ ਨਸਲਵਾਦੀਆਂ ਲਈ ਦਸਤਾਰਧਾਰੀ ਸਭ ਇੱਕ ਸਮਾਨ ਨੇ ਅਤੇ ਉਹ ਹਰ ਦਸਤਾਰਧਾਰੀ ਸਿੱਖ ਨੂੰ ਨਫ਼ਰਤ ਕਰਦੇ ਨੇ ਅਤੇ ਇਸ ਲਈ
ਪੱਗ ਦਾ ਸਟਾਈਲ ਬਦਲਣ ਨਾਲ ਉਹਨਾਂ ਦੇ ਦਿਲ ਨਹੀਂ ਜਿੱਤੇ ਜਾ ਸਕਦੇ। ਸੋ ਇਹ ਬਹਿਸ ਬਿਲਕੁਲ ਹੀ ਬੇਲੋੜੀ ਹੈ। ਵੇਖਣਾ ਹੈ ਕਿ ਜਗਮੀਤ ਸਿੰਘ ਲੀਡਰ ਬਣਨ ਦੇ ਕਾਬਿਲ ਹਨ ਜਾਂ ਨਹੀਂ। ਜਗਮੀਤ ਸਿੰਘ ਵਿੱਚ ਲੀਡਰ ਬਣਨ ਦੀ ਪੂਰੀ ਕਾਬਲੀਅਤ ਹੈ। ਉਹ ਇੱਕ ਪੜ੍ਹੇ ਲਿਖੇ ਅਤੇ ਯੋਗ ਨੌਜਵਾਨ ਨੇ। ਇਸ ਤੋਂ ਇਲਾਵਾ ਇੱਕ ਵਕੀਲ ਨੇ ਅਤੇ ਇੱਕ ਚੰਗੇ ਲੀਡਰ ਸਿੱਧ ਹੋਏ ਨੇ ਅਤੇ ਅਗਾਂਹ ਭਵਿੱਖ ਵਿੱਚ ਇੱਕ ਚੰਗੇ ਪ੍ਰਧਾਨ ਮੰਤਰੀ ਵੀ ਸਿੱਧ ਹੋ ਸਕਦੇ ਨੇ। ਉਹਨਾਂ ਦਾ ਅੰਗਰੇਜ਼ੀ ਅਤੇ ਫਰਾਂਸੀਸੀ ਦੋਨਾਂ ਭਾਸ਼ਾਵਾਂ 'ਤੇ ਚੰਗਾ ਗਿਆਨ ਹੈ ਅਤੇ ਦੋਨਾਂ ਭਾਸ਼ਾਵਾਂ ਉੱਪਰ ਉਹਨਾਂ ਦੀ ਚੰਗੀ ਪਕੜ ਹੈ। ਅਤੇ ਮਾਇਨਾ ਇਹ ਰੱਖਦਾ ਕਿ ਉਹਨਾਂ ਦੇ ਸਿਰ ਵਿੱਚ ਕੀ ਹੈ, ਸਿਰ 'ਤੇ ਉਹਨਾਂ ਨੇ ਕੀ ਬੰਨਿਆ ਹੈ ਅਤੇ ਕਿਵੇਂ ਵਲੇਟਿਆ ਹੈ, ਇਹ ਕੋਈ ਮਾਇਨਾ ਨਹੀਂ ਰੱਖਦਾ। ਕੈਨੇਡਾ ਦੀ ਵੰਨ ਸੁਵੰਨਤਾ ਦੀ ਇਹੀ ਖੂਬੀ ਹੈ ਕਿ ਇੱਥੇ ਹਰ ਤਰ੍ਹਾਂ ਦੇ ਪਹਿਰਾਵੇ ਵਾਲੇ ਵਿਅਕਤੀ ਲਈ ਅੱਗੇ ਵਧਣ ਦੇ ਅਨੇਕਾਂ ਮੌਕੇ ਨੇ। ਸੋ ਜਗਮੀਤ ਸਿੰਘ ਨੂੰ ਵੀ ਉਹ ਮੌਕਾ ਮਿਲਣਾ ਚਾਹੀਦਾ ਹੈ। ਭਾਈਚਾਰੇ ਨੂੰ ਇਸ ਬਹਿਸ ਵਿੱਚ ਨਹੀਂ ਪੈਣਾ ਚਾਹੀਦਾ। ਜਿਹੜੇ ਲੋਕ ਇਸ ਤਰ੍ਹਾਂ ਦੀ ਬਹਿਸ 'ਚ ਪੈਂਦੇ ਨੇ ਉਹਨਾਂ ਨੂੰ ਹਮੇਸ਼ਾ ਰੋਕਿਆ ਅਤੇ ਟੋਕਿਆ ਜਾਵੇ। ਇਹ ਸਨ ਅੱਜ ਦੀਆਂ ਅਪਡੇਟਸ। ਇਸ ਦੇ ਨਾਲ ਹੀ ਗੁਰਪ੍ਰੀਤ ਨੂੰ ਇਜਾਜ਼ਤ ਦਿਓ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਹੁਣ ਭਲਕੇ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।